ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਲਡੀ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 1 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਕੀ ਅਹਿਮ ਖਬਰਾਂ ਤੋਂ। ਨਸ਼ਾ ਮੁਕਤੀ ਕੇਂਦਰਾਂ ਤੋਂ। ਨਸ਼ਾ ਮੁਕਤੀ ਕੇਂਦਰਾਂ ਨੂੰ ਵੀ ਕਹਿੰਦੇ ਸੁਧਾਰ ਦੀ ਡੋਜ਼ ਦੀ ਲੋੜ ਪੈ ਗਈ ਜੀ। ਦੇਖੋ, ਜਦੋਂ ਹੁਣ ਕੱਲ ਇਹਨਾਂ ਨੇ ਵਾਰ ਅਗੇਂਸਟ ਡਰੱਗ ਸ਼ੁਰੂ ਕੀਤੀ ਹੈ ਤਾਂ ਫਿਰ ਵਿਸ਼ਲੇਸ਼ਣ ਚਰਚਾਵਾਂ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਣਗੇ ਨਾ ਸੌਰੀ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਣਗੇ ਨਾ, ਕਿਉਂਕਿ ਇਹਨਾਂ ਤੋਂ ਬਗੈਰ ਕੁਝ ਵੀ ਨਹੀਂ ਹੋਣਾ, ਕੱਖ ਵੀ ਨਹੀਂ ਹੋਣਾ। ਤਾਂ ਹਾਲਾਤ ਕੀ ਨੇ, ਅਸੀਂ ਇਸ ਚੀਜ਼ ਦਾ ਥੋੜਾ ਜਿਹਾ ਵੇਖਿਆ ਕਰਕੇ, ਵਿਸ਼ਲੇਸ਼ਣ ਅਧਿਐਨ ਕਰਕੇ ਦੇਖਿਆ। ਹੁਣ ਜਿੱਦਾਂ ਅੰਮ੍ਰਿਤਸਰ ਤੋਂ ਜੇ ਸ਼ੁਰੂਆਤ ਕਰੀਏ ਤੇ 2011 ਚ ਇੱਥੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਖੋਲਿਆ ਗਿਆ ਸੀ, ਜਿੱਥੇ ਸਰ ਦਵਾਈਆਂ ਹੀ ਨਹੀਂ, ਮਤਲਬ ਕਿ ਦਵਾਈਆਂ ਦੇ ਸਟਾਕ ਦੀ ਹੀ ਕਿੱਲਤ ਹੈ। ਹਾਲਾਂਕਿ 50 ਬੈੱਡ ਦਾ ਇਹ ਨਸ਼ਾ ਮੁਕਤੀ ਕੇਂਦਰ ਹੈ, ਜਿਹਦੇ ਵਿੱਚ ਇਸ ਵੇਲੇ ਵੀ 15 ਤੋਂ 20 ਜਿਹੜੇ ਮਰੀਜ਼ ਆ ਮੌਜੂਦ ਆ। ਤਾਂ ਗੱਲ ਇਹ ਆ ਕਿ ਇੱਥੇ ਆਉਣ ਵਾਲੇ ਮਰੀਜ਼ਾਂ ਦੀ ਉਦਾਂ ਦਿਨ ਦੇ ਵਿੱਚ ਗਿਣਤੀ ਕੋਈ 200-250 ਹੋਵੇਗੀ, ਪਰ ਚੱਕਰ ਕੀ ਆ ਕਿ ਤੁਹਾਡੇ ਕੋਲ ਸਟਾਕ ਹੀ ਕਿਤੇ ਥੁੜ ਜਾਂਦਾ ਹੈ ਤਾਂ ਫਿਰ ਤੁਸੀਂ ਇਸ ਜੰਗ ਨੂੰ ਕਿਤੇ ਅਧੂਰੀ ਤਿਆਰੀ ਨਾਲ ਤਾਂ ਨਹੀਂ ਲੜਨ ਜਾ ਰਹੇ। ਅੱਗੇ ਆ ਜਾਓ, ਬਹੁਤ ਕੁਝ ਹੈ। ਸੀਮਤ ਸਮੇਂ ਦੇ ਵਿੱਚ ਜੇ ਦੇਖੀਏ ਤਾਂ ਜਲੰਧਰ ਦੇ ਵਿੱਚ 37 ਦੇ ਵਿੱਚੋਂ 12 ਓਟ ਸੈਂਟਰ ਤਕਰੀਬਨ ਬੰਦ ਨੇ ਸਰ, ਤਕਰੀਬਨ ਬੰਦ ਆ। ਠੀਕ ਹੈ ਜੀ। ਮੋਗਾ ਦੇ ਵਿੱਚ ਬੈੱਡ ਦੇ ਲਈ ਵੇਟਿੰਗ ਕਰਨੀ ਪੈਂਦੀ ਆ, ਸਟਾਫ ਨੂੰ ਤਨਖਾਹਾਂ ਨਹੀਂ ਮਿਲਦੀਆਂ ਕਈ ਵਾਰ। ਠੀਕ ਹੈ ਜੀ। ਤੇ ਡਾਕਟਰ ਜਿਹੜੇ ਆ ਉਹਨਾਂ ਦੀ ਘਾਟ ਹੈ। ਫਾਜ਼ਿਲਕਾ ਜੋ ਓਟ ਸੈਂਟਰਾਂ ਤੇ ਮਤਲਬ ਕਿ ਜੇ ਜਾ ਕੇ ਦੇਖੀਏ ਤਾਂ ਕੋਈ ਟੈਸਟਿੰਗ ਕਿਟ ਤੱਕ ਵੀ ਨਹੀਂ ਹੈ ਜੀ। ਫਿਰੋਜ਼ਪੁਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਉਹ ਸੈਂਟਰ ਬਣਾਏ ਹੋਏ ਨੇ ਨਾ ਨਸ਼ਾ ਮੁਕਤੀ ਕੇਂਦਰ, ਸਰਕਾਰੀਆਂ ਦੀ ਗੱਲ ਕਰੀਏ ਤਾਂ ਕਮਰਿਆਂ ਨੂੰ ਦਰਵਾਜ਼ੇ ਹੀ ਨਹੀਂ ਹੈ ਜੀ ਸਰ। ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਉਹ ਜਦੋਂ ਆ ਤੇ ਆਪਣੀ ਮਰਜ਼ੀ ਨਾਲ ਸਕਦੇ, ਤੇ ਜਦੋਂ ਤੋੜ ਲੱਗਦੀ ਆ ਉਹ ਕਈ ਵਾਰ ਭੱਜਦੇ ਆ, ਉਹਨਾਂ ਨੂੰ ਬੰਦ ਕਰਨਾ ਪੈਂਦਾ ਕੈਦੀਆਂ ਵਾਂਗ। ਠੀਕ ਹੈ ਨਾ ਜੀ। ਜਿੱਥੇ ਦਰਵਾਜ਼ੇ ਹੀ ਹੈ ਨਹੀਂ ਤੇ ਬਦਬੂ ਗੋਡੇ ਆ, ਉਹ ਜਾਂ ਤਾਂ ਬਦਬੂ ਦਾ ਬਹਾਨਾ ਲੈਣਗੇ ਕਿ ਸਾਨੂੰ ਕਿੱਥੇ ਮਾਰਨਾ ਜੀ, ਤੇ ਜਾਂ ਫਿਰ ਤੋੜ ਦੇ ਮਾਰੇ ਉਹ ਭੱਜਣਗੇ। ਲੁਧਿਆਣਾ ਦੇ ਵਿੱਚ ਓਟ ਸੈਂਟਰਾਂ ਦੇ ਵਿੱਚ ਨਾ ਕੋਈ ਕਾਉਂਸਲਰ ਹੈ, ਨਾ ਕੋਈ ਡਾਟਾ ਐਂਟਰੀ ਆਪਰੇਟਰ, ਉੱਥੇ ਵੀ ਦਿੱਕਤ ਹੈ। ਬਠਿੰਡਾ ਦੇ ਵਿੱਚ ਆ ਜਾਓ, ਇੱਥੇ ਜੋ ਨਸ਼ਾ ਮੁਕਤੀ ਕੇਂਦਰ ਹੈ ਉਹਦੇ ਵਿੱਚ ਬੈੱਡ ਘੱਟ ਆ। ਓਟ ਸੈਂਟਰਾਂ ਦੇ ਵਿੱਚੋਂ ਦਵਾਈਆਂ ਚੋਰੀ ਹੋਈਆਂ ਨੇ ਇੱਥੇ ਕਈ ਵਾਰ। ਬਠਿੰਡੇ ਦੇ ਵਿੱਚ, ਕਿਉਂਕਿ ਬਠਿੰਡਾ ਆਪਣੇ ਤੋਂ ਬਹੁਤਾ ਦੂਰ ਨਹੀਂ, ਨਿੱਕੀ ਖਬਰ ਵੀ ਸਾਡੇ ਤੱਕ ਪੁੱਜਦੀ ਰਹਿੰਦੀ ਆ। ਉੱਥੇ ਤੇ ਚੋਰੀ ਹੋ ਗਈਆਂ, ਜਿਹੜੀਆਂ ਗੋਲੀਆਂ ਜਿੱਬ ਥੱਲੇ ਰੱਖਦੇ ਨੇ, ਕਈ ਵਾਰ ਚੋਰੀ ਹੋਈਆਂ। ਪਟਿਆਲਾ ਦੀ ਗੱਲ ਕਰੀਏ, ਜਿਹੜਾ ਕਿ ਇਸ ਵੇਲੇ VIP ਸ਼ਹਿਰ ਹੈ, ਤਾਂ ਉੱਥੇ ਵੀ ਸਟਾਫ ਦੀ ਕਮੀ। ਕਈ ਜਗ੍ਹਾ ਡਾਕਟਰ ਹੈ ਨਹੀਂ, ਕਈ ਜਗ੍ਹਾ ਕਾਉਂਸਲਰ ਹੈ ਨਹੀਂ।
ਤਾਂ ਇਹ ਇਸ ਵੇਲੇ ਦੀਆਂ ਪਰਿਸਥਿਤੀਆਂ ਨੇ ਓਵਰਆਲ ਜੇ ਆਪਾਂ ਦੇਖੀਏ ਤਾਂ ਗੱਲ ਇਹ ਆ ਕਿ ਤੁਹਾਨੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਦਰੁਸਤ ਕਰ ਲੈਣਾ ਚਾਹੀਦਾ ਹੈ। ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਕਿਸੇ ਵੀ ਸਰਕਾਰ ਦੀ ਪਹਿਲ ਕਦਮੀ, ਕਿਸੇ ਵੀ ਸਰਕਾਰ ਦੇ ਮੁੱਢਲੇ ਐਕਸ਼ਨਾਂ ਦਾ ਅੰਨਾ ਵਿਰੋਧ ਨਹੀਂ ਕਰ ਸਕਦੇ, ਕਿਉਂਕਿ ਸਰਕਾਰ ਨੂੰ ਅਸੀਂ ਉਹਦੇ ਕਹਿੰਦੇ ਆ ਕਿ ਐਕਸ਼ਨ ਕਰੋ, ਤੇ ਜੇ ਸਰਕਾਰ ਤਿਆਰ ਹੁੰਦੀ ਹੈ ਤੇ ਅਸੀਂ ਲਾਂਗੜ ਖਿੱਚ ਕੇ ਕਹਿ ਦਈਏ ਆ ਨਹੀਂ ਆ ਨਹੀਂ ਆ ਨਹੀਂ, ਤਾਂ ਮੇਰੇ ਖਿਆਲ ਦੇ ਨਾਲ ਨਫ਼ਰਤ ਹੀ ਹੈ ਨਾ ਵਿਰੋਧ ਹੀ ਹੈ। ਮੈਂ ਹਮੇਸ਼ਾ ਕਹਿੰਦਾ ਕਿ ਨੀਤੀਗਤ ਆਪ ਦਾ ਵਿਜ਼ਨ ਲੈ ਕੇ ਅੱਗੇ ਤੁਰੋ, ਜਦੋਂ ਰਿਜ਼ਲਟ ਆਉਣਗੇ ਉਦੋਂ ਦੇਖਾਂਗੇ ਤੁਹਾਡੇ ਰਿਪੋਰਟ ਕਾਰਡ 'ਚ ਕੀ ਜੁੜਦਾ ਹੈ। ਪਰ ਮੁੱਢਲੇ ਤੌਰ ਤੇ ਤੁਸੀਂ ਇਹ ਕੱਲ ਇਹਨਾਂ ਦੇ ਖੁਦ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਧਰਮ ਯੁੱਧ ਮੋਰਚਾ ਖੋਲ ਦਿੱਤਾ, ਮੈਂ ਉਹਦਾ ਨਾਮ ਵੀ ਲੈ ਦਿੰਦਾ ਬੱਬੀਵਾਦ, ਨਿਊਜ਼ 18 ਤੇ ਕਿਹਾ। ਤਾਂ ਕਹਿਣ ਦਾ ਮਤਲਬ ਹੈ ਕਿ ਤੁਸੀਂ ਐਡਾ ਵੱਡਾ ਸ਼ਬਦ ਇਸਤੇਮਾਲ ਕਰ ਰਹੇ ਹੋ, ਜਿਹਾਦ ਸ਼ਬਦ ਇਸਤੇਮਾਲ ਕਰ ਰਹੇ ਹੋ, ਯੁੱਧ ਸ਼ਬਦ ਇਸਤੇਮਾਲ ਕਰ ਰਹੇ ਹੋ। ਤਾਂ ਯੁੱਧ, ਜੰਗ, ਜਿਹਾਦ ਕਦੇ ਅਧੂਰੀਆਂ ਤਿਆਰੀਆਂ ਨਾਲ ਨਹੀਂ ਲੜੇ ਜਾਂਦੇ। ਮੈਂ ਤੁਹਾਨੂੰ ਕੱਲੇ ਕੱਲੇ ਸੈਂਟਰਾਂ ਦੇ ਸ਼ਹਿਰ ਦੇ ਨਾਂ ਲੈ ਕੇ ਦੱਸ ਦਿੱਤੇ ਕਿ ਉੱਥੇ ਕਿਹੜੀ ਕਿਹੜੀ ਕਮੀ ਆ। ਉਹ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਦਰੁਸਤ ਕਰੋ, ਇਹਨਾਂ ਚੀਜ਼ਾਂ ਨੂੰ ਠੀਕ ਕਰੋ, ਫੇਰ ਜਾ ਕੇ ਪਤਾ ਲੱਗਣਾ। ਹਾਲਾਂਕਿ ਇਹਨਾਂ ਦੀ ਨੀਤੀ ਦੇ ਵਿੱਚ ਹਾਲੇ ਤੱਕ ਇੱਕ ਤੇ ਮੈਨੂੰ ਬਲਡੋਜ਼ਰ ਹੀ ਦਿਖ ਰਿਹਾ ਕਿ ਇੱਕ ਤੇ ਬਲਡੋਜ਼ਰ ਚਲਾ ਦਿਓ, ਸੈਕੰਡ ਥਿੰਗ ਕਿ ਬਈ ਜਿਹੜੇ ਮੁੰਡੇ ਨਸ਼ਾ ਛੱਡ ਚੁੱਕੇ ਆ, ਜੇ ਉਹਨਾਂ ਚੋਂ ਕੋਈ ਗ੍ਰੈਜੂਏਟ ਹੈ ਤਾਂ ਉਹਨਾਂ ਨੂੰ ਕਾਉਂਸਲਰ ਲਾ ਦਿਓ। ਆ ਦੋ ਤਿੰਨ ਨੀਤੀਗਤ ਮੈਨੂੰ ਇਹਨਾਂ ਦੇ ਨੁਕਤੇ ਨਜ਼ਰ ਆਇਆ। ਬਾਕੀ ਲੈ ਕੇ ਪਤਾ ਨਹੀਂ ਉਹ ਪਾਲਿਸੀ ਕਿੱਥੇ ਹੈ ਇਹਨਾਂ ਦੀ। ਜਦੋਂ ਉਹ ਖੁੱਲੇਗੀ, ਜਦੋਂ ਪਰਦੇ ਤੋਂ ਬਾਹਰ ਆਏਗੀ, ਇਹਨਾਂ ਦੇ ਐਕਸ਼ਨਸ 'ਚ ਪਤਾ ਲੱਗੇਗਾ ਕਿ ਸਪਲਾਈ ਲਾਈਨ ਤੇ ਸੱਟ ਮਾਰਨ ਜਾ ਰਹੇ ਆ, ਕਿ ਇਹ ਜਿਹੜੇ ਲੋਕ ਵਿਕਟਮ ਹੈ, ਜਿਹੜੇ ਲੋਕ ਪੀੜਤ ਹੈ, ਉਹਨਾਂ ਦਾ ਇਲਾਜ ਕਰਵਾਉਣ ਜਾ ਰਹੇ ਆ। ਛੋਟੇ ਪੈਡਲਰਾਂ ਨੂੰ ਕਿੱਦਾਂ ਫੜਨਗੇ, ਵੱਡੇ ਮਗਰਮੱਛਾਂ ਨੂੰ ਕਿੱਦਾਂ ਫੜਨਗੇ, ਜਿਹੜੇ ਥੋਕ ਦੇ ਵਪਾਰੀ ਪੰਜਾਬ ਤੋਂ ਬਾਹਰ ਬੈਠੇ ਆ ਉਹਨਾਂ ਨੂੰ ਕਿੱਦਾਂ ਸਿਕੰਜੇ ਹੇਠ ਲੈ ਕੇ ਆਉਣਗੇ। ਇਹ ਸਾਰੀਆਂ ਚੀਜ਼ਾਂ ਮੇਰੇ ਜ਼ਿਹਨ ਦੇ ਵਿੱਚ ਸਵਾਲ ਦੇ ਰੂਪ 'ਚ ਨੇ ਫਿਲਹਾਲ। ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਅਗਲੀ ਖਬਰ ਦੇ ਵੱਲ ਵਧੀਏ ਤੇ ਭਾਜਪਾ ਨੇ ਹੁਣ ਭਰਾਜ ਦੇ ਉੱਤੇ ਵੱਡੇ ਦੋਸ਼ ਲਾਏ। ਉਹ ਕਹਿੰਦੇ ਸਕੂਟੀ ਤੇ ਆਈ ਸੀ ਇਹ ਬੀਬੀ ਤੇ ਹੁਣ ਅੰਡੈਵਰ ਤੋਂ ਥੱਲੇ ਪੈਰ ਨਹੀਂ ਲਾਉਂਦੀ। ਤੇ ਸਕੂਟੀ ਤੇ ਟਰੱਕਾਂ 'ਚ ਵੱਜ ਗਈ ਹੈ ਨਾ, ਜਾ ਕੇ ਟਰੱਕ ਯੂਨੀਅਨ 'ਚ ਵੱਜ ਗਈ ਹੈ। ਸਹੀ ਗੱਲ। ਦੇਖੋ ਨਰਿੰਦਰ ਕੌਰ ਭਰਾਜ ਨੂੰ ਮੈਂ ਵਿਅਕਤੀਗਤ ਤੌਰ ਤੇ ਵੀ ਜਾਣਦਾ, ਨਰਿੰਦਰ ਕੌਰ ਭਰਾਜ ਨੂੰ ਅਸੀਂ ਸਿਆਸਤ 'ਚ ਪ੍ਰਵਾਨ ਚੜ੍ਹਦਿਆਂ ਵੀ ਵੇਖਿਆ। ਤਾਂ ਬੜੀ ਕਈ ਵਾਰ ਨਾਖੁਸ਼ੀ ਹੁੰਦੀ ਆ, ਬਹੁਤ ਮਾਯੂਸੀ ਹੁੰਦੀ ਆ ਕਿ ਜਿਹੜੇ ਆਮ ਘਰਾਂ ਦੇ ਬੱਚੇ ਹੁਣ ਸਿਆਸਤ ਦੇ ਵਿੱਚ ਆਏ ਆ, ਦੋਸ਼ਾਂ ਤੋਂ ਉਹ ਵੀ ਰਹਿਤ ਨਹੀਂ ਰਹਿ ਸਕੇ, ਬਚ ਨਹੀਂ ਸਕੇ। ਤਾਂ ਮਤਲਬ ਵੈਸੇ ਸਿਆਸਤ ਦੇ ਵਿੱਚ ਹੁੰਦੀ ਦੂਸ਼ਣਬਾਜ਼ੀ ਆ, ਪਰ ਬੰਦਾ ਉਹੀ ਆ ਜਿਹੜਾ ਕੋਲਿਆਂ ਦੀ ਖਾਣ ਦੇ ਵਿੱਚੋਂ ਆਪਦੇ ਚਿੱਟੇ ਲੀੜੇ ਬਚਾ ਕੇ ਨਿਕਲ ਆਵੇ। ਪਰ ਇੱਥੇ ਇਸ ਖਾਣ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਬਈ ਬਦਨੁਮਾ ਦਾਗ ਹੀ ਲੱਗਦੇ ਨੇ। ਤਾਂ ਖੈਰ ਦੇਖੋ, ਜੋ ਗੱਲ ਕੱਲ ਅਰਵਿੰਦ ਖੰਨਾ ਨੇ ਕਹੀ ਆ, ਉਸ ਗੱਲ ਦੇ ਮਾਇਨੇ ਤੇ ਹੈਗੇ ਨੇ, ਕਿਉਂਕਿ ਇਸ ਕੁੜੀ ਕੋਲ ਹੈ ਕੀ ਸੀਗਾ, ਇੱਕ ਸਿੰਗਲ ਸਕੂਟੀ ਜਦ ਇਸਨੇ ਕਾਗਜ਼ ਭਰੇ ਸਨ। ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਬਹੁਤ ਸਾਰੇ ਜਿਹੜੇ ਐਮਐਲਏ ਬਣੇ, ਮੈਂ ਬਹੁਤ ਸਾਰਿਆਂ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਪਹਿਲਾਂ ਤੋਂ, ਜਿਸ ਹਾਲ ਤੱਕ ਹੁੰਦੇ ਸੀਗੇ। ਤਾਂ ਨਰਿੰਦਰ ਕੌਰ ਵੀ ਉਹਨਾਂ ਚੋਂ ਇੱਕ ਆ, ਕਿਉਂਕਿ ਇਹਨੇ ਬੂਥ ਲਾਇਆ ਸੀਗਾ ਆਪਦੇ ਪਿੰਡ ਦੇ ਵਿੱਚ। ਸਭ ਤੋਂ ਪਹਿਲਾਂ ਕੋਈ ਬੰਦਾ ਹੀ ਨਹੀਂ ਸੀ ਹੈਗਾ ਝਾੜੂ ਵਾਲਿਆਂ ਦਾ, ਕਾਲੀ ਰਾਜ ਦੇ ਵਿੱਚ ਇਹਨੇ ਬੂਥ ਲਾਤਾ। ਪੱਤਰਕਾਰਾਂ ਖਬਰਾਂ ਲਾਤੀਆਂ ਵੀ ਇੱਕ ਯੰਗ ਕੁੜੀ ਨੇ ਚੱਕ ਕੇ ਬੂਥ ਲਾਤਾ, ਚਲੋ ਸੁਰਖੀਆਂ ਚ ਆਈ ਤਾਂ ਐਮਐਲਏ ਬਣ ਗਈ। ਸੋਹਣੀ ਗੱਲ ਹੋ ਗਈ, ਅੱਛੀ ਗੱਲ ਹੋ ਗਈ, ਫਿਰ ਸ਼ਾਦੀ ਹੋ ਗਈ, ਬੱਚਾ ਵੀ ਹੈ, ਸੁੱਖ ਨਾਲ। ਪਰ ਇਹ ਪਵਾੜਾ ਜਿਹੜਾ ਪਿਆ, ਇਸ ਤੋਂ ਇਲਾਵਾ ਵੀ ਉੱਥੇ ਕਈ ਕਿਸਮ ਦੇ ਚਰਚੇ ਨੇ। ਇਹਦਾ ਘਰ ਵਾਲਾ ਤੇ ਇੱਕ ਵਾਰੀ ਸ਼ਾਇਦ ਸਬਜ਼ੀ ਮੰਡੀ ਦੇ ਵਿੱਚ ਨਵੇਂ ਸੀਜ਼ਨ ਦੀ ਸ਼ੁਰੂਆਤ ਕਰਨ ਚਲਾ ਗਿਆ ਸੀ। ਇਹੋ ਜਿਹੀਆਂ ਤੇ ਹਰਕਤਾਂ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਦੇਖੋ, ਅਰਵਿੰਦ ਖੰਨਾ ਨੇ ਜਿਹੜੀ ਗੱਲ ਕਹੀ ਆ ਕਿ ਸਕੂਟੀ ਤੋਂ ਇੰਡੈਵਰ ਤੱਕ ਦਾ, ਇਹ ਤੇ ਭਾਜਪਾ ਵਾਲੇ ਵੀ ਬਥੇਰਾ ਸਫ਼ਰ ਤੈਅ ਕਰਦੇ ਆ ਜੀ। ਇਹ ਤੇ ਇਹਨਾਂ ਦੇ ਬੰਦਿਆਂ ਨੇ ਵੀ ਸਫ਼ਰ ਤੈਅ ਕੀਤੇ ਆ, ਜਿਹੜੇ ਇਹਨਾਂ ਦੇ ਲੀਡਰ ਕਦੇ ਮਤਲਬ ਕਿ ਵਾਹਣਾ ਦੇ ਵਿੱਚ ਟਾਂਕੇ ਪਜਾਮਾ ਧੱਕੇ ਖਾਂਦੇ ਫਿਰਦੇ ਹੁੰਦੇ ਸੀ। ਅੱਜ ਕੱਲ ਉਹਨਾਂ ਦੇ ਕੋਲ ਵੀ 8-8 ਗਨਮੈਨ ਆ, ਅਸੀਂ ਜਾਣਦੇ ਉਹਨਾਂ ਨੂੰ ਵੀ ਆ। ਠੀਕ ਹੈ ਨਾ ਜੀ। ਇਹ ਤੇ ਸਿਆਸਤ ਦੇ ਵਿੱਚ ਹੈ ਹੀ ਆ ਕਿ ਜਿਹੜਾ ਬੰਦਾ ਪਾਵਰ ਦਾ ਹਿੱਸਾ ਬਣਦਾ ਹੈ, ਸੱਤਾ ਦਾ ਹਿੱਸਾ ਬਣਦਾ ਹੈ, ਉਹ ਫਿਰ ਸਕੂਟੀ ਤੇ ਥੋੜੀ ਚੰਡੀਗੜ੍ਹ ਨੂੰ ਤੁਰਿਆ ਫਿਰਦਾ। ਬਹੁਤ ਭੇਟਾ ਉਹਨੂੰ ਹੀ ਹੋ ਜਾਂਦੀ ਆ, ਆ ਗੱਡੀ ਹੈ ਜੀ, ਫਲਾਂ ਹੈ, ਫਲਾਂ ਫਲਾਂ ਫਲਾਂ। ਪਰ ਅਰਵਿੰਦ ਖੰਨਾ ਨੇ ਜਿਹੜੀ ਗੱਲ ਕਹੀ ਆ, ਉਹ ਠੀਕ ਹੈ, ਇੱਕ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਸੱਚੀ ਵੀ ਆ।
ਕਿ ਸਕੂਟੀ ਤੋਂ ਇੰਡੈਵਰ ਦੇ ਸਫ਼ਰ ਜਿਹੜੇ ਤੈਅ ਹੁੰਦੇ ਆ। ਇੱਥੇ ਇੱਕ ਅਖਿਲੇਸ਼ ਹੋਰਾਂ ਦੀ ਸਰਕਾਰ ਦੇ ਵਿੱਚ ਮੰਤਰੀ ਸੀ, ਉਹਨੂੰ BPL ਤੋਂ BMW ਤੱਕ ਦੇ ਸਫ਼ਰ ਦਾ ਕਹਿੰਦੇ ਕਿ ਪ੍ਰਤੀਕ ਗਿਣਿਆ ਜਾਂਦਾ ਸੀ ਜੀ ਕਿ ਕਿਤੇ ਉਹ BPL ਸੀ ਤੇ ਕਿਤੇ BMW ਕਾਰਾਂ ਦਾ ਪੂਰਾ ਮਤਲਬ ਕਿ ਇੱਕ ਕਾਫਲਾ ਉਹਦੇ ਨਾਲ ਚੱਲਦਾ ਸੀ। ਸ਼ਾਇਦ ਉਹਦਾ ਨਾਮ ਪ੍ਰਜਾਪਤੀ ਕੁਛ ਐਸਾ ਸੀਗਾ। ਤਾਂ ਕਹਿੰਦਾ ਮਤਲਬ ਇਹ ਹੈ ਕਿ ਇਹ ਤੇ ਹੈ ਹੀ ਆ। ਹੁਣ ਇੱਕ ਚੀਜ਼ ਹੋਰ ਅਰਵਿੰਦ ਖੰਨਾ ਨੇ ਕੱਲ ਕਹੀ ਆ, ਇੱਕ ਆਡੀਓ ਸੁਣਾਈ ਜਿਹਦੇ ਵਿੱਚ ਜੋ ਜ਼ਹਿਰ ਖਾ ਗਿਆ। ਹੁਣ ਇਹ ਮਾਮਲਾ ਕੀ ਆ? ਮਾਮਲਾ ਵੀ ਸੰਖੇਪ ਦੇ ਵਿੱਚ ਜੇ ਕਿਸੇ ਨੂੰ ਨਹੀਂ ਪਤਾ ਤੇ ਦੱਸ ਦੇਵਾਂ। ਹਾਂਜੀ, ਭਵਾਨੀਗੜ੍ਹ ਸਰ ਇੱਕ ਪੈਪਸੀ ਦਾ ਬਹੁਤ ਵੱਡਾ ਪਲਾਂਟ ਹੈ। ਠੀਕ ਹੈ ਜੀ, ਠੀਕ ਹੈ ਜੀ। ਉਹ ਬਹੁਤ ਕੰਮ ਕੱਢਦਾ ਟਰਾਂਸਪੋਰਟ ਦਾ। ਉਹ ਇੰਨੇ ਦੁਖੀ ਹੈ, ਮੈਨੂੰ ਲੱਗਦਾ ਪਲਾਂਟ ਵੀ ਇੱਥੋਂ ਪੰਜਾਬ ਚ ਮੂਵ ਹੋਏਗਾ। ਇਹ ਵੀ ਮੇਰੀ ਗੱਲ ਤੁਸੀਂ ਨੋਟ ਡਾਊਨ ਕਰ ਲਓ। ਠੀਕ ਹੈ ਜੀ, ਓਕੇ, ਹਾਂਜੀ, ਲਾਗੇ ਬੰਨੇ ਅਸੀਂ ਪਤਾ ਕਰਦੇ ਰਹਿੰਦੇ ਹਾਂ ਚੀਜ਼ਾਂ ਜਿੱਥੇ ਵਾਪਰਦੀਆਂ, ਤਾਂ ਉਹ ਪਲਾਂਟ ਵੀ ਇੱਥੋਂ ਪੱਟ ਕੇ ਲੈ ਜਾਣਗੇ। ਮੇਰੇ ਖਿਆਲ ਦੇ ਨਾਲ ਆਪਣਾ ਨਾ ਬਾਜਾ ਵੱਜ ਜਾਣਾ ਹੋਰ 5-10 ਸਾਲਾਂ ਨੂੰ। ਇੱਕ ਪਾਸੇ ਕਿਸਾਨ ਯੂਨੀਅਨ ਵਾਲੇ, ਇੱਕ ਪਾਸੇ ਇਹ ਆ ਗਏ ਲੀਡਰ ਆ ਗਏ, ਤੇ ਕਿਹੜਾ ਉਦਯੋਗਪਤੀ ਇੱਥੇ ਇਨਵੈਸਟ ਕਰੇਗਾ ਜੀ? ਤਾਂ ਗੱਲ ਇਹ ਆ ਕਿ ਉੱਥੋਂ ਕੰਮ ਨਿਕਲਦਾ। ਜਿੱਥੇ ਜਿੰਨਾ ਜ਼ਿਆਦਾ ਕੰਮ ਹੋਏਗਾ ਨਾ, ਉਨਾ ਜ਼ਿਆਦਾ ਯੂਨੀਅਨ ਦੇ ਵਿੱਚ ਪ੍ਰਧਾਨਗੀ ਦਾ ਝਗੜਾ ਚੱਲੇਗਾ। ਸਹੀ ਗੱਲ ਹੈ। ਸੋ ਗੱਲ ਇਹ ਆ ਕਿ ਉੱਥੇ ਪਿਛਲੀ ਵਾਰੀ ਇਹ ਨਾ ਦੋ ਚਚੇਰੇ ਭਰਾ ਹੈ, ਇੱਕ ਤੇ ਮਨਜੀਤ ਕਾਕਾ, ਇੱਕ ਦੂਸਰਾ ਸ਼ਾਇਦ ਗੁਰਪ੍ਰੀਤ ਉਹਦਾ ਨਾਮ। ਇਹਨਾਂ ਦੀ ਸਹਿਮਤੀ ਬਣੀ ਸੀ ਕਿ ਇੱਕ ਸਾਲ ਵਾਸਤੇ, ਕਿ 1 ਸਾਲ ਤੂੰ ਬਣ ਜਾ, ਅਗਲੇ ਸਾਲ ਇਹ ਬਣ। ਇਹ ਜਿਹੜਾ ਮਨਜੀਤ ਕਾਕਾ ਹੈ, ਇਹਦਾ ਦਾਅਵਾ ਇਹ ਹੈ ਕਿ ਮੇਰੇ ਤੋਂ 30 ਲੱਖ ਰੁਪਈਆ ਲੈ ਲਿਆ ਗਿਆ, ਕਿ ਚੱਲ ਤੈਨੂੰ ਪ੍ਰਧਾਨਗੀ ਦਿੰਦੇ। ਤੇ ਉਸ ਤੋਂ ਬਾਅਦ ਦੂਜੀ ਧਿਰ ਤੋਂ 55 ਲੱਖ ਰੁਪਈਆ ਲੈ ਕੇ ਉਹਨਾਂ ਨੂੰ ਪ੍ਰਧਾਨ ਬਣਾਤਾ। ਇਹਨੇ ਜ਼ਹਿਰ ਖਾ ਲਿਆ। ਅਰਵਿੰਦ ਖੰਨਾ ਕੱਲ ਇਹਨੂੰ ਮਿਲਣ ਗਏ ਸਨ। ਹੁਣ ਗੱਲ ਇਹ ਹੈ ਕਿ ਇੱਕ ਆਡੀਓ, ਹੁਣ ਨਰਿੰਦਰ ਕੌਰ ਭਰਾਜ ਤੇ ਕਹਿੰਦੀ ਹੈ ਕਿ ਜਿਹਦੀ ਹਾਜ਼ਰੀ 'ਚ ਜਿਹੜਾ ਇਹਨਾਂ ਦਾ ਬਲਾਕ ਪ੍ਰਧਾਨ ਆ, ਉਹਦਾ ਨਾਮ ਵੀ ਸ਼ਾਇਦ ਗੁਰਪ੍ਰੀਤ ਆ, ਕਿ ਉਹਦੀ ਹਾਜ਼ਰੀ 'ਚ ਉਹ ਵੀਡੀਓ ਬਣ ਰਹੀ ਹੈ ਕਿ ਪੈਸਾ ਇਹਨਾਂ ਨੇ ਵਾਪਸ ਕਰ ਦਿੱਤਾ। ਉਹ ਕਹਿੰਦੀ ਮੇਰਾ ਇਹਦੇ ਨਾਲ ਵੀ ਲੈਣਾ ਦੇਣਾ ਨਹੀਂ, ਤੇ ਮੇਰਾ ਮਨਜੀਤ ਕਾਕੇ ਨਾਲ ਵੀ ਲੈਣਾ ਦੇਣਾ ਨਹੀਂ। ਉਹ ਇੱਕ ਆਡੀਓ ਜਿਹੜੀ ਕਥਿਤ, ਉਹਦੇ ਵਿੱਚ ਜਿਹੜਾ ਕਾਕਾ ਜ਼ਹਿਰ ਖਾਣ ਵਾਲਾ ਹੈ, ਜਿਹਦਾ ਪੈਸਾ ਵਾਪਸ ਹੋਇਆ, ਫੋਨ ਕਰਕੇ ਉਹਨੂੰ ਮਤਲਬ ਕਿ ਭਰਾਜ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਜਾਂ ਤਾਂ ਸਰਪੰਚ ਜਾਂ ਬਾਈ ਗੋਗੀ ਨੂੰ ਨਾਲ ਲੈ ਕੇ ਮੇਰੇ ਕੋਲ ਆਵੇ। ਹਾਂਜੀ ਹਾਂਜੀ। ਤੇ ਉਹ ਕਿੰਨੇ ਸਮੇਂ 'ਚ ਪੁੱਜ ਰਿਹਾ? ਉਹ ਕਹਿ ਰਿਹਾ ਕਿ 20 ਮਿੰਟਾਂ 'ਚ ਪਹੁੰਚ ਜਾਵੇਗਾ। ਇਹਦਾ ਮਤਲਬ ਇਹ ਹੈ ਕਿ ਸੰਪਰਕ 'ਚ, ਤੇ ਜੇ ਇਹ ਕਥਿਤ ਆਡੀਓ ਸਹੀ ਆ, ਇਹ ਤੇ ਅਰਵਿੰਦ ਖੰਨਾ ਜਾਣਦੇ ਸਹੀ ਆ ਗਲਤ ਹੈ, ਤਾਂ ਜੇ ਉਹ ਆਡੀਓ ਸਹੀ ਹੈ ਤਾਂ ਇਹਦਾ ਮਤਲਬ ਕਿ ਸੰਪਰਕ ਦੇ ਵਿੱਚ ਸੀ। ਤਾਂ ਫਿਰ ਬੀਬੀ ਭਰਾਜ ਕਿਵੇਂ ਕਹਿ ਰਹੇ ਆ ਕਿ ਨਾ ਮੇਰਾ ਯੂਨੀਅਨ ਦੇ ਨਾਲ ਕੋਈ ਲੈਣਾ ਦੇਣਾ, ਨਾ ਮੇਰਾ ਇਹਨਾਂ ਬੰਦਿਆਂ ਦੇ ਨਾਲ ਕੋਈ ਲੈਣਾ ਦੇਣਾ। ਸਭ ਇਹਦੀ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਵਾ ਲਓ। ਮੈਂ ਕੱਲ ਵੀ ਇੱਕ ਪ੍ਰੋਗਰਾਮ 'ਚ ਕਹਿ ਕੇ ਆਇਆ, ਮੈਂ ਕਿਹਾ ਮਲੋਟ ਤੋਂ ਪਠਾਨਕੋਟ ਤੱਕ ਚੈੱਕ ਕਰਾ ਲਓ ਸਾਰੀਆਂ ਯੂਨੀਅਨਾਂ, ਕਿਉਂਕਿ ਬੀਬੀ ਭਰਾਜ ਕਹਿੰਦੀ ਹੈ ਕਿ ਇਹ ਤੇ ਗੈਰ ਸਰਕਾਰੀ ਸੰਸਥਾਵਾਂ ਨੇ, ਸਾਡਾ ਇਹਦੇ 'ਚ ਕੀ ਦਖਲ ਹੈ? ਤੇ ਮੈਂ ਆਖਿਆ ਤੁਹਾਨੂੰ ਮਲੋਟ ਤੋਂ ਪਠਾਨਕੋਟ ਤੱਕ ਦਖਲ ਹੀ ਦਖਲ ਨਜ਼ਰ ਆਏਗਾ। ਸੋ ਇਹ ਸਿਟਿੰਗ ਜੱਜ ਤੋਂ ਇਨਵੈਸਟੀਗੇਸ਼ਨ ਕਰਵਾਉਣ ਦੀ ਜ਼ਰੂਰਤ ਹੈ ਜੋ ਭਵਾਨੀਗੜ੍ਹ 'ਚ ਵਾਪਰਿਆ। ਸਰਕਾਰ ਬਣਦੇ ਹੀ ਮਿੰਟੂ ਜੀ ਪਹਿਲਾਂ ਸਾਰੇ ਝਗੜੇ ਜਿਹੜੇ ਆ ਟਰੱਕ ਯੂਨੀਅਨਾਂ ਦੇ ਵਿੱਚ ਹੀ ਪਏ ਸੀਗੇ। ਆਪਾਂ ਦੇਖਿਆ ਹੀ ਹੈ ਕਿਵੇਂ ਇਹਨਾਂ ਦੇ ਬੰਦੇ ਜਿਹੜੇ ਆ ਕੁੱਟ ਰਹੇ ਸੀਗੇ, ਆਪਦੇ ਧੜਿਆਂ ਨੂੰ ਕੁੱਟ ਰਹੇ ਸੀ। ਮੈਂ ਬੱਸਾਂ ਟਰੱਕਾਂ ਤੇ ਧੱਕੇ ਖਾਦੇ ਹੋਏ ਨੇ। ਕੱਲੀ ਗੱਲ ਦਾ ਪਤਾ, ਮੈਨੂੰ ਤਾਂ ਆਪਦੀ ਇੱਥੇ ਦੀ ਟਰੱਕ ਯੂਨੀਅਨ ਦੇ 35 ਸਾਲ ਦੇ ਇਤਿਹਾਸ ਦਾ ਪਤਾ ਹੈ ਕਿ ਕਿਹਦੀਆਂ ਕਿਹੜੇ ਸੰਨ 'ਚ ਲੱਤਾਂ ਤੋੜੀਆਂ ਗਈਆਂ, ਕਿਹਦਾ ਕਿਹੜੇ ਸੰਨ 'ਚ ਆਹ ਕੰਮ ਕੀਤਾ ਗਿਆ, ਕਿਹਨੇ ਕੈਦ ਕੱਟੀ, ਕਿਹਨੇ ਇੱਥੇ ਮਲਾਈ ਵੱਟੀ। ਇਹ ਅੱਜ ਦਾ ਨਹੀਂ ਹੈ, ਇਹ ਤੇ ਸਰ 25-30 ਸਾਲ ਦਾ ਇਤਿਹਾਸ ਹੈ ਟਰੱਕ ਯੂਨੀਅਨਾਂ ਦਾ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ ਪੰਜਾਬ ਦੇ ਸ਼ੈਲਰ ਮਾਲਕਾਂ ਦੀ। ਪੰਜਾਬ ਦੇ ਸ਼ੈਲਰ ਮਾਲਕ ਕਹਿੰਦੇ ਬੇਚੈਨ ਹੋਣ ਲੱਗ ਪਏ ਨੇ ਜੀ। ਦੇਖੋ, ਬੇਚੈਨੀ ਇਸ ਗੱਲ ਨੂੰ ਲੈ ਕੇ ਆ ਕਿਉਂਕਿ ਤੁਹਾਨੂੰ ਯਾਦ ਹੋਣਾ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀਗਾ, ਜਦੋਂ ਗੱਲਬਾਤ ਚੱਲੀ ਸੀਗੀ, ਜਦੋਂ ਖੱਜਲ ਹੋ ਰਹੇ ਸਨ ਕਿਸਾਨ, ਆੜ੍ਹਤੀਏ, ਸ਼ੈਲਰ ਇਤਿਆਦਿਕ ਸਾਰੇ, ਤਾਂ ਉਸ ਵੇਲੇ ਇਹਨਾਂ ਨੇ ਕਿਹਾ ਸੀਗਾ ਕਿ ਦਸੰਬਰ ਤੱਕ ਅਸੀਂ 80% ਲਗਭਗ ਸਪੇਸ ਜਿਹੜੀ ਉਹ ਬਣਾ ਦਿਆਂਗੇ। ਠੀਕ ਹੈ ਜੀ। ਹੁਣ ਜਿਹੜੀ ਇਸ ਵੇਲੇ ਦੀ ਸੂਰਤ ਹਾਲ ਹੈ, ਕਿਉਂਕਿ ਦੇਖੋ ਜਿਹੜਾ ਚੌਲ ਲੱਗਦਾ ਹੈ ਨਾ ਸ਼ੈਲਰਾਂ 'ਚ, ਉਹਦਾ ਟੈਂਡਰ ਹੁੰਦਾ 31 ਮਾਰਚ ਤੱਕ। 31 ਮਾਰਚ ਤੱਕ ਮਤਲਬ ਕਿ ਮਾਲ ਚੱਕਣਾ ਹੁੰਦਾ ਹੈ ਜੀ, ਕਿਉਂਕਿ ਅਗਾਂਹ ਤਾਂ ਫਿਰ ਪੰਜਾਬ ਦੇ ਵਿੱਚ ਤੇ ਤੁਹਾਨੂੰ ਪਤਾ ਨਾ 1 ਅਪ੍ਰੈਲ ਤੋਂ ਸਰਕਾਰੀ ਕਣਕ ਦੀ ਖਰੀਦ ਸ਼ੁਰੂ ਹੋ ਜਾਂਦੀ ਆ। ਤਾਂ ਹੁਣ ਇਹ ਗੱਲ ਕੀ ਆ ਕਿ ਪੰਜਾਬ ਦੇ ਗੋਦਾਮ ਜਿਹੜੇ ਭਰੇ ਨੇ ਉਹਦੇ ਵਿੱਚ 30% ਹੀ ਚੌਲਾਂ ਦਾ ਭੰਡਾਰਨ ਹੋ ਸਕਿਆ। 80 ਲੱਖ ਮੀਟ੍ਰਿਕ ਟਨ ਚੌਲ ਜਿਹੜੇ ਆ ਜਗ੍ਹਾ ਦੀ
ਅਣਹੋਂਦ ਕਾਰਨ ਭੰਡਾਰਨ ਤੋਂ ਵਾਂਝੇ ਆ। ਸ਼ੈਲਰ ਮਾਲਕ ਕੀ ਕਰ ਰਹੇ ਆ ਕਿ ਮੋਟਾ ਖਰਚਾ ਕਰਕੇ ਹਰਿਆਣੇ ਦੇ ਐਲਨਾਬਾਦ ਤੇ ਡੱਬ ਵਾਲੀ ਤੱਕ ਭੰਡਾਰਨ ਲਈ ਮਜਬੂਰ, ਕਿਉਂਕਿ 31 ਮਾਰਚ ਤੱਕ ਹੈ ਨਾ। ਜੀ ਭੰਡਾਰਨ ਨਾ ਹੋਣ ਕਰਕੇ ਸੈਂਕੜੇ ਸ਼ੈਲਰਾਂ ਦਾ ਕੰਮਕਾਜ ਵੀ ਇਸ ਵੇਲੇ ਠੱਪ ਦੱਸਿਆ ਜਾ ਰਿਹਾ ਹੈ। ਤਾਂ ਗੱਲ ਇਹ ਆ ਕਿ ਜਿੱਦਾਂ ਰਾਮਪੁਰਾ ਫੂਲ ਦੇ ਵਿੱਚ ਸਭ ਤੋਂ ਜ਼ਿਆਦਾ, ਵੈਸੇ ਰਾਮਪੁਰਾ ਫੂਲ ਬਲਕਾਰ ਸਿੱਧੂ ਨੇ ਵੀ ਚਮਕਾਇਆ ਹੋਇਆ, ਸ਼ੈਲਰ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਯੂਨਿਟ ਉਰੇ ਨੇ, ਠੀਕ ਹੈ ਜੀ। ਤਾਂ ਇੱਥੋਂ ਹਰਿਆਣੇ 'ਚ ਜਾ ਰਹੇ ਨੇ। ਤਾਂ ਦੇਖੋ ਇਹ ਸਮੱਸਿਆ ਜਿਹੜੀ ਆ ਉਹ ਆ ਰਹੀ ਆ, ਤੇ ਜੋ ਇਹਨਾਂ ਨੇ ਚੁੱਕਣਾ ਸੀਗਾ 80% ਤੱਕ ਕਿਹਾ ਸੀਗਾ, ਵਾਅਦਾ ਕੀਤਾ ਸੀਗਾ, ਉਹ ਤੁਸੀਂ ਫਰਵਰੀ ਮੱਧ ਦਾ ਜੇ ਅੰਕੜਾ ਚੱਕੋਗੇ, ਮੇਰਾ ਆਪਣਾ ਜਿੰਨਾ, ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਇਹੋ ਜਿਹੀਆਂ ਇੰਡਸਟਰੀਆਂ ਨਾਲ ਜੁੜੇ ਆ, ਤਾਂ ਡਾਟਾ ਮਿਲਦਾ ਰਹਿੰਦਾ। ਕਹਿਣ ਦਾ ਮਤਲਬ ਇਹ ਹੈ ਕਿ ਜੋ 80% ਕਿਹਾ ਜਾ ਰਿਹਾ ਸੀ ਉਹਦਾ ਮਸੇ 30-35 ਤੱਕ ਗਏ ਨੇ ਇਹ। ਤੇ ਦਿਨ ਕਿਹੜੇ ਰਹਿ ਗਏ? ਅੱਜ 1 ਮਾਰਚ ਹੋ ਗਈ, ਦਿਨ ਤੇ ਰਹਿ ਗਏ 30 ਜੀ। ਕੀ ਉਦੋਂ ਤੱਕ ਇਹ ਸਾਰਾ ਚੌਲ ਜਿਹੜਾ ਚੁੱਕ ਲਿਆ ਜਾਵੇਗਾ? ਤੇ ਜੇ ਨਹੀਂ ਤਾਂ ਸਪੇਸ ਦੀ ਕਮੀ ਜਿਹੜੀ ਹੈ ਉਹ ਇੱਕ ਵਾਰੀ ਫੇਰ ਫਾਹ ਬਣ ਜਾਏਗੀ। ਤਾਂ ਸਰ ਸ਼ੈਲਰ ਮਾਲਕ ਇੱਕ ਅੱਧ ਸੀਜ਼ਨ ਹੋਰ ਕੱਢਣਗੇ, ਉਸ ਤੋਂ ਬਾਅਦ ਸਾਈਲੋ ਤਿਆਰ ਨੇ, ਸਾਈਲੋ ਬਣ ਚੁੱਕੇ ਆ ਸਾਡੇ ਏਰੀਏ 'ਚ ਹੀ ਬਣ ਗਿਆ 1-2। ਮੈਨੂੰ ਤਾਂ ਕਿਸੇ ਨੇ ਕੱਲ ਕੇ ਪਰਸੋਂ ਦੱਸਿਆ, ਮੈਂ ਤੇ ਹੈਰਾਨ ਰਹਿ ਗਿਆ। ਮੈਂ ਤੇ ਘੁੱਗੂ ਹੀ ਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਆਲੇ ਦੁਆਲੇ ਕੀ ਹੋਣ ਡਿਆ। ਯਾਨੀ ਸਾਡੇ ਏਰੀਏ 'ਚ ਵੀ ਬਣ ਗਿਆ, ਹੋਰ ਬਣ ਰਹੇ ਨੇ। ਤਾਂ ਸਾਈਲੋ ਸਿਸਟਮ ਹੀ ਐਗਜ਼ਿਸਟ ਕਰਨਗੇ, ਸ਼ੈਲਰ ਇੰਡਸਟਰੀ ਟੁੱਟ ਜਾਏਗੀ, ਜੋ ਕਿ ਜ਼ਿਆਦਾਤਰ ਸਾਡੇ ਜਾਂ ਤਾਂ ਜਿਹੜੇ ਇੱਥੋਂ ਦੇ ਲੋਕਲ ਵਪਾਰੀ ਵਰਗ, ਹਿੰਦੂ ਭਾਈਚਾਰਾ ਕਹਿ ਲਾ, ਤੇ ਜਾਂ ਜਿਹੜੇ ਉਹ ਜੱਟਾਂ ਦੇ ਹੀ ਸ਼ੈਲਰ ਆ, ਤਾਂ ਉਹ ਇਸ ਇੰਡਸਟਰੀ ਚੋਂ ਆਪ ਹੀ ਨਿਕਲ ਜਾਣਗੇ। ਜਿਸ ਤਰ੍ਹਾਂ ਦੀ ਸੂਰਤ ਹਾਲ ਹੈ, ਜਿਸ ਤਰ੍ਹਾਂ ਦਾ ਕਰਪਸ਼ਨ ਵਾਲਾ ਸਿਸਟਮ ਹੈ, ਜਿਸ ਤਰ੍ਹਾਂ ਦੀ ਮਾਰ ਧਾੜ ਚੱਲਣ ਰਹੀ ਆ, ਸੋ ਇਹ ਪੰਜਾਬ ਵਾਸਤੇ ਖਤਰੇ ਦੀ ਘੰਟੀ ਆ। ਇਹਦੇ 'ਚ ਕਿਸਾਨ ਆਗੂ ਵੀ ਨਹੀਂ ਬੋਲਦੇ, ਇਹਦੇ 'ਚ ਉਹ ਉਦੋਂ ਜਦੋਂ ਵੇਲਾ ਆ ਜਾਂਦਾ ਤੇ ਉਦੋਂ ਫਿਰ ਨਰੜਾ ਚਾੜ ਦਿੰਦੇ ਆ। ਹੁਣ ਨਹੀਂ ਉਹਨਾਂ ਨੂੰ ਦਿਖਦਾ ਕਿ ਹੁਣ ਪ੍ਰੈਸ਼ਰਾਈਜ਼ ਕਰਨ ਭਗਵੰਤ ਮਾਨ ਨੂੰ ਕਿ ਜਾ ਕੇ ਤੁਸੀਂ ਚਕਾਓ ਇਹਨਾਂ ਨੂੰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ। ਤਾਂ ਗੱਲ ਇਹ ਆ ਕਿ ਸਾਡਾ ਕੰਮ ਹੀ ਇਹ ਆ ਕਿ ਜਦੋਂ ਅੱਗ ਲੱਗਦੀ ਅਸੀਂ ਮਸ਼ਕਾਂ ਦੇ ਭਾਅ ਪੁੱਛਦੇ ਆ। ਤਾਂ ਫਿਲਹਾਲ ਸ਼ੈਲਰ ਇੰਡਸਟਰੀ ਰੋ ਰਹੀ ਆ, ਉਹ ਕਹਿੰਦੇ ਕਿ ਬਹੁਤ ਹੀ ਦੂਰ ਨਹੀਂ ਹੈ ਸਾਡੀ, ਤੁਸੀਂ ਦੇਖਣਾ ਕਿ ਬਰਬਾਦੀ ਦੇ ਕਿੱਸੇ ਫਿਰ ਉਦੋਂ ਫਿਜ਼ਾ ਦੇ ਵਿੱਚ ਗੂੰਜਣਗੇ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ ਪਾਵਰਕਾਮ ਦੇ ਦਫ਼ਤਰਾਂ ਦੀ, ਜਿਹੜੇ ਨਿੱਜੀ ਇਮਾਰਤਾਂ ਦੇ ਵਿੱਚ ਹੁਣ ਨਹੀਂ ਚੱਲਣਗੇ ਜੀ। ਦੇਖੋ ਇੱਕ ਤਾਂ ਇਹ ਆ ਕਿ ਪਿਛਲੇ ਦਿਨੀ ਕੀ ਹੋਇਆ ਸੀਗਾ ਕਿ ਇੱਕ ਬਹੁਤ ਵੱਡਾ ਦਫ਼ਤਰ ਚੰਡੀਗੜ੍ਹ ਤੋਂ ਪੰਜਾਬ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਇਸ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ ਆਪਣੀ ਇਮਾਰਤ ਬਣਾਵਾਂਗੇ। ਠੀਕ ਹੈ ਜੀ। ਤਾਂ ਉਹਦੇ ਵਿੱਚ ਲਾਲਜੀਤ ਭੁੱਲਰ ਨੇ ਕਿਹਾ, ਕਿਉਂਕਿ ਬਹੁਤ ਸਾਰੇ ਦਫ਼ਤਰ ਪਹਿਲਾਂ ਹੀ ਮੁਹਾਲੀ ਆ ਚੁੱਕੇ ਆ, ਤੇ ਜਦੋਂ ਮੈਂ ਉੱਥੇ ਘੁੰਮਦਾ ਰਹਿੰਦਾ ਜੀ, ਮੈਂ ਦੇਖਿਆ ਉੱਥੇ ਵਿਜੀਲੈਂਸ ਦਾ ਹੈਡਕੁਆਟਰ, ਜੰਗਲਾਤ ਵਾਲਿਆਂ ਦਾ, ਫਲਾਣੇ ਦਾ, ਉਹ ਸਾਰੇ ਨਵੇਂ ਬਣੇ ਨੇ ਆ ਕੇ ਮੁਹਾਲੀ ਦੇ ਵਿੱਚ, ਕਿਉਂਕਿ ਪਹਿਲਾਂ ਚੰਡੀਗੜ੍ਹ ਦੇ ਵਿੱਚ ਸੀ। ਤਾਂ ਉਸ ਸਮੇਂ ਮੈਨੂੰ ਯਾਦ ਹੈ ਲਾਲਜੀਤ ਭੁੱਲਰ ਹੋਰਾਂ ਨੇ ਇੱਕ ਗੱਲ ਕਹੀ ਸੀ। ਭੁੱਲਰ ਸਾਹਿਬ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਉੱਥੇ ਸਾਡਾ ਕਿਰਾਇਆ ਜਿਹੜਾ ਹੈ ਨਾ ਉਹ 88 ਲੱਖ ਸਮਥਿੰਗ ਬਣ ਜਾਂਦਾ ਹੈ, ਮਤਲਬ ਕਿ ਚੰਡੀਗੜ੍ਹ ਦੇ ਵਿੱਚ। ਸੋ ਇਸ ਕਰਕੇ ਅਸੀਂ ਆਪਣੀ ਇਮਾਰਤ ਬਣਾ ਰਹੇ ਹਾਂ। ਠੀਕ ਹੈ ਜੀ। ਤਾਂ ਹੁਣ ਮਤਲਬ ਕਿ ਰੌਲਾ ਕੁਝ ਇਹ ਵੀ ਹੁੰਦਾ ਹੈ ਨਾ ਕਿ ਕਿਰਾਇਆ ਉਹ ਕਿੰਨਾ ਦੇਣਾ ਪੈ ਰਿਹਾ, ਉਹਦੀ ਬਚਤ ਕਿੰਨੀ ਹੁੰਦੀ ਆ। ਤਾਂ ਇੱਥੇ ਉਹ ਕਹਿੰਦੇ ਕਿ ਜੀ ਅਸੀਂ ਕੋਈ 25-30 ਕਰੋੜ ਲਾ ਕੇ ਤੇ ਆਪਦਾ ਬਣਾ ਲਾਂਗੇ, ਪਰ ਚੰਡੀਗੜ੍ਹ ਤੇ ਦਾਅਵਾ ਤੇ ਲਗਭਗ ਫਿਰ ਤੁਹਾਡਾ ਕਮਜ਼ੋਰ ਹੋ ਹੀ ਗਿਆ ਨਾ। ਸਹੀ ਗੱਲ, ਕਿਉਂਕਿ ਜਦੋਂ ਤੁਸੀਂ ਆਪਣੇ ਦਫ਼ਤਰ, ਹਾਂਜੀ, ਗੱਲ ਕਈ ਵਾਰ ਪੈਸੇ ਦੀ ਨਹੀਂ ਹੁੰਦੀ, ਗੱਲਬਾਤ ਕਈ ਵਾਰ ਅੜੀ ਦੀ ਜਾਂ ਤੁਹਾਡੇ ਹੱਕ ਦੀ ਸੱਚ ਦੀ ਹੁੰਦੀ ਆ। ਤਾਂ ਖੈਰ ਇਸ ਤੋਂ ਇਲਾਵਾ ਹੁਣ ਇਹਨਾਂ ਨੇ ਪਾਵਰਕਾਮ ਨੂੰ ਕਹਿ ਦਿੱਤਾ ਕਿ ਨਿੱਜੀ ਇਮਾਰਤਾਂ ਦੇ ਵਿੱਚ ਪਾਵਰਕਾਮ ਦੇ ਦਫ਼ਤਰ ਜਿਹੜੇ ਆ ਉਹ ਨਹੀਂ ਚੱਲਣਗੇ, ਮਾਰਚ 'ਚ ਹੀ ਇਹਨਾਂ ਨੂੰ ਸ਼ਿਫਟ ਕਰਨਾ ਪਵੇਗਾ। ਤਾਂ ਪੰਜਾਬ ਭਰ ਦੇ ਸਾਰੇ ਪਾਵਰਕਾਮ ਦੇ ਜਿਹੜੇ ਦਫ਼ਤਰ ਨੇ ਉਹਨਾਂ ਨੂੰ ਸਖਤ ਆਦੇਸ਼ ਦੇ ਦਿੱਤੇ ਆ ਕਿ ਤੁਰੰਤ ਨੇੜਲੇ ਸਰਕਾਰੀ ਦਫ਼ਤਰ 'ਚ ਸ਼ਿਫਟ ਤੁਹਾਨੂੰ ਕਰਨਾ ਪਵੇਗਾ। ਕਾਸਟ ਕਟਿੰਗ ਤੇ ਆਇਆ ਪਾਵਰਕਾਮ, ਮੇਰੇ ਖਿਆਲ ਦੇ ਨਾਲ ਇਹ ਬਚਤ ਕਰਨ ਦੇ ਰਾਸਤੇ ਤੇ ਆ ਕਿ ਨਿੱਜੀ ਇਮਾਰਤਾਂ 'ਚ ਲੱਖਾਂ ਰੁਪਇਆ ਜਿਹੜਾ ਭਰਿਆ ਜਾ ਰਿਹਾ, ਕਿ ਉਹੀ ਫਿਰ ਚੀਜ਼ ਹੋ ਗਈ ਨਾ ਕਿ ਜੁੜ ਗਈ। ਮੈਂ ਜਿਹੜੀ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਹੀ ਆ ਕਿ ਜਦੋਂ ਮੰਤਰੀ ਸਾਹਿਬ ਦਾ ਇਹਦੇ 'ਚ ਪੱਖ ਆਇਆ ਤਾਂ ਉਹਨਾਂ ਨੇ ਇਹੋ ਗੱਲ ਕਹੀ ਸੀਗੀ ਕਿ ਭਾਈ
ਸਾਡਾ ਕਿਰਾਇਆ ਬਹੁਤ ਜਾਂਦਾ ਤੇ ਇੱਥੇ ਸਾਡੀ ਬਚਤ ਹੋਵੇਗੀ। ਤਾਂ ਪਾਵਰਕੌਮ ਨੇ ਵੀ ਇਹ ਕਹਿ ਦਿੱਤਾ ਹੈ ਕਿ ਆਪਾਂ ਜੇ ਦੇਖੀਏ ਤੇ ਕਈ ਦਫ਼ਤਰ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ, ਵੈਸੇ ਤੇ 40-40 50-50 ਸਾਲ ਤੋਂ ਉਹ ਨਿੱਜੀ ਇਮਾਰਤਾਂ ਦੇ ਵਿੱਚ ਚੱਲ ਰਹੇ ਆ। ਪ੍ਰਵੀਨ ਜੀ, ਇਹ ਤੇ ਸਾਫ਼ ਆ, ਸੱਚ ਆ ਕਿ 20 ਸਾਲ 30 ਸਾਲ 40 ਸਾਲ ਪਹਿਲਾਂ ਜੋ ਰੈਂਟ ਸੀਗਾ, ਅੱਜ ਉਹ ਛਾਲਾਂ ਮਾਰ ਕੇ ਤਾਂ ਚੜ ਗਿਆ। ਪਰ ਹੁਣ ਦਿੱਕਤ ਇਹ ਆ ਕਿ ਕੀ ਜਦੋਂ ਇਹ ਸ਼ਿਫਟ ਕਰਨਗੇ ਤਾਂ ਅੱਗੇੋਂ ਜਗ੍ਹਾ ਮਿਲੇਗੀ ਕਿ ਅੱਗੇ ਫਿਰ ਗਾਂ ਜੇ ਦੇਖੀਏ ਤੇ ਉਹ ਚੌਲਾਂ ਵਾਂਗੂ ਸਟੋਰ ਭਰੇ ਹੀ ਮਿਲਣਗੇ। ਇਹ ਇੱਕ ਵੱਡਾ ਮਸਲਾ ਹੈ ਕਿ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਤੇ ਇੱਥੋਂ ਤੱਕ ਦੇ ਹਾਲਾਤ ਹੋ ਗਏ ਸਨ ਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ, ਇੱਧਰ ਮੇਰੇ ਖਿਆਲ ਦੇ ਨਾਲ ਡੇਰਾਬੱਸੀ ਕੇ ਸਰਹੰਦ ਇਸ ਇਲਾਕੇ ਦੀ, ਕਿ ਐਸਡੀਐਮ ਤਾਂ ਆਲੀਸ਼ਾਨ ਦਫ਼ਤਰ ਚ ਬਹਿੰਦਾ ਆ ਤੇ ਜਿਹੜਾ ਉੱਥੋਂ ਦਾ ਸਿਵਲ ਜੱਜ ਹੈ ਸਾਹਿਬ, ਕਹਿੰਦੇ ਕਿ ਉਹ ਟੁੱਟੇ ਫੁੱਟੇ ਚੈਂਬਰ ਚ, ਟੁੱਟੇ ਫੁੱਟੇ ਮਤਲਬ ਕਿ ਇਨਫਰਾਸਟ੍ਰਕਚਰ ਦੇ ਨਾਲ ਅਦਾਲਤ ਚਲਾ ਰਿਹਾ। ਹਾਈ ਕੋਰਟ ਨੇ ਕਿਹਾ ਕਿ ਕਿਉਂ ਨਾ ਤੁਹਾਨੂੰ ਵੀ ਬੋਰਡ ਦੇ ਥੱਲੇ ਬਿਠਾਈਏ, ਵੀ ਪਤਾ ਲੱਗ ਜੇ। ਸੋ ਇਸ ਕਰਕੇ ਇਹ ਦਿੱਕਤ ਵੀ ਅਗਾਂਹ ਜਾ ਕੇ ਆ ਸਕਦੀ ਆ ਜੀ। ਤੇ ਮਿੰਟੂ ਜੀ, ਗੱਲ ਕਰੀਏ ਅਗਲੀ ਖਬਰ ਦੇ ਬਾਰੇ, ਜਿਹਦੇ ਵਿੱਚ ਪਤਾ ਲੱਗਿਆ ਕਿ ਐਨਆਰਆਈ ਦੀ ਕਰੋੜਾਂ ਦੀ ਜ਼ਮੀਨ ਜਿਹੜੀ ਆ ਉਹ ਲੱਖਾਂ ਦੇ ਵਿੱਚ ਹੀ ਵੇਚਤੀ ਜੀ ਕਿਸੇ ਨੇ। ਦੇਖੋ, ਇਹ ਵਿਜੀਲੈਂਸ ਨੇ ਜਾਂਚ ਪੜਤਾਲ ਕੀਤੀ। ਅੱਜ ਦੀ ਇਹ ਬਹੁਤ ਚਰਚਿਤ ਖਬਰ ਹੈ। ਜੇ ਤੁਸੀਂ ਨਜ਼ਰ ਮਾਰੀ ਹੋਵੇ ਕਿ ਲੁਧਿਆਣੇ ਦੇ ਵਿੱਚ, ਵੈਸੇ ਲੁਧਿਆਣੇ ਦੇ ਵਿੱਚ ਬੜੇ ਕਾਂਡ ਹੋਏ ਨੇ ਐਨਆਰਆਈਜ਼ ਦੀਆਂ ਜ਼ਮੀਨਾਂ ਨਾਲ ਜੁੜੇ। ਇੱਕ ਦਫ਼ਤਰੀ ਨੱਪ ਲਿਆ ਸੀਗਾ ਪੰਜਾਬ ਹੋਮ ਗਾਰਡਸ ਦੇ ਦਫ਼ਤਰ ਨੇ, ਤਾਂ ਉਹ ਆਰਡਰ ਹੋਣ ਤੋਂ ਬਾਅਦ ਵੀ ਕਈ ਸਾਲ ਨਹੀਂ ਸੀ ਛੱਡਿਆ। ਮੈਨੂੰ ਖੁਦ ਇਧਰੋਂ ਸ਼ਾਇਦ ਅਮਰੀਕਾ ਚੋਂ ਫੋਨ ਕਰਕੇ ਕਿਸੇ ਨੇ ਦੱਸਿਆ ਸੀ, ਬਾਅਦ ਚ ਛੱਡਿਆ, ਕੋਈ ਸਾਲ ਕਈ ਦਹਾਕੇ ਹੀ ਕਹਿ ਲਓ ਨੱਪੀ ਰੱਖਿਆ। ਤਾਂ ਖੈਰ, ਕਿਉਂਕਿ ਲੁਧਿਆਣੇ ਦੇ ਵਿੱਚ ਜ਼ਮੀਨ ਜਿਹੜੀ ਹੈ ਨਾ ਉਹ ਇੰਚ ਕੀਮਤ ਰੱਖਦੀ ਹੈ। ਤਾਂ ਬਹਰਹਾਲ ਕੀ ਆ ਕਿ ਇੱਥੇ ਦੱਸਦੇ ਆ ਕਿ 6 ਕਰੋੜ ਦੀ ਜ਼ਮੀਨ ਜਿਹੜੀ ਆ ਉਹਦਾ ਸੌਦਾ 30 ਲੱਖ ਰੁਪਏ ਦੇ ਵਿੱਚ ਹੀ ਕਰ ਦਿੱਤਾ। ਲਾਡੋਵਾਲ ਬਾਈਪਾਸ ਦੇ ਨੇੜੇ ਇੱਕ ਨੂਰਪੁਰ ਬੇਟ ਪਿੰਡ, ਇੱਥੇ ਦੀ ਇਹ ਜ਼ਮੀਨ ਸੀਗੀ। ਠੀਕ ਹੈ ਜੀ। ਇਹਦੇ ਵਿੱਚ ਹੁਣ ਤਹਿਸੀਲਦਾਰ ਸਮੇਤ 9 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਕੀਤੇ ਗਏ ਆ। ਇਹਨਾਂ ਨੇ ਨਕਲੀ ਸਾਰੇ ਦਸਤਾਵੇਜ਼ ਤਿਆਰ ਕੀਤੇ ਤੇ ਨਕਲੀ ਐਨਆਰਆਈ ਤਿਆਰ ਕਰ ਲਿਆ। ਫਿਰ ਨਕਲੀ ਸ਼ਨਾਖਤ ਹੋ ਗਈ। ਤਾਂ ਮਤਲਬ ਕਿ ਜੋ ਨੰਬਰਦਾਰ ਹੋਏਗਾ, ਜੋ ਵਕੀਲ ਹੋਏਗਾ, ਮਤਲਬ ਕਿ ਜੋ ਸਾਰਾ ਤਿਆਰ ਕਰਦੇ ਆ ਖਾਕਾ, ਤਾਂ ਉਹ ਸਾਰੇ ਹੀ ਵਲੇਟੇ ਗਏ। ਕੰਪਿਊਟਰ ਆਪਰੇਟਰ ਤੋਂ ਲੈ ਕੇ ਪ੍ਰਾਪਰਟੀ ਡੀਲਰ ਤੱਕ ਸਾਰੇ ਹੀ ਵਲੇਟੇ ਗਏ ਆ। ਤਾਂ ਗੱਲ ਇਹ ਆ ਕਿ ਇੱਥੇ ਇਸ ਤਰ੍ਹਾਂ ਦੇ ਮਾਮਲੇ ਤੁਹਾਨੂੰ ਢੇਰਾਂ ਹੀ ਮਿਲ ਜਾਣਗੇ, ਯਾਨੀ ਫਾਈਲਾਂ ਦੇ ਢੇਰ ਲੱਗੇ। ਇਹ ਅਮਰੀਕਾ ਦੇ ਵਿੱਚ ਹੀ ਰਹਿਣ ਵਾਲੇ ਆ ਕੁਲਦੀਪ ਸਿੰਘ, ਜਿਨ੍ਹਾਂ ਦੀ ਜਗ੍ਹਾ ਤੇ ਕੋਈ ਫਰਜ਼ੀ ਦੀਪ ਸਿੰਘ ਯਾਨੀ ਫਰਜ਼ੀ ਐਨਆਰਆਈ ਖਿਲਾਰ ਕੇ ਕਰੋੜਾਂ ਦੀ ਜ਼ਮੀਨ ਜਿਹੜੀ ਹੈ ਉਹਦਾ ਸੌਦਾ 30 ਲੱਖ ਰੁਪਏ ਚ ਕਰ ਦਿੱਤਾ ਹੈ। ਖੈਰ, ਗਵਾਹਾਂ ਨੇ ਜਿਨ੍ਹਾਂ ਨੇ ਫਰਜ਼ੀ ਐਨਆਰਆਈ ਦੀ ਪਛਾਣ ਕੀਤੀ ਸੀ ਉਹ ਵੀ ਹੁਣ ਫਸ ਜਾਣਗੇ ਕਸੂਤੇ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਕੇਂਦਰ ਦੀ, ਕਹਿੰਦੇ ਦਾਗੀਆਂ ਦੇ ਹੱਕ ਦੇ ਵਿੱਚ ਕਾਹਤੋਂ ਖੜ ਗਏ ਜੀ ਕੇਂਦਰ ਵਾਲੇ? ਦੇਖੋ, ਸੁਪਰੀਮ ਕੋਰਟ ਚ ਪਿੱਛੇ ਜੇ ਸੁਣਵਾਈ ਹੋਈ ਸੀਗੀ ਬੀਤੇ ਰੋਜ਼, ਤੇ ਉੱਥੇ ਇਹਨਾਂ ਨੇ ਦਿੱਤਾ ਸੀਗਾ ਤਰਕ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂ ਨਾ ਜਿਹੜਾ ਸਜ਼ਾ ਯਾਫਤਾ ਹੋ ਜਾਂਦਾ ਹੈ ਕੋਈ ਵੀ ਸਿਆਸਤਦਾਨ, ਉਮਰ ਭਰ ਵਾਸਤੇ ਉਹਨੂੰ ਪਾਬੰਦ ਕਰ ਦਈਏ ਚੋਣਾਂ ਲੜਨ ਤੇ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਨਹੀਂ 6 ਸਾਲ ਹੀ ਬਹੁਤ ਹੈ ਸਾਹਿਬ। ਤਾਂ ਉਹਦੇ ਵਿੱਚ ਨਾ ਇੱਕ ਅੰਕੜਾ ਮੈਂ ਸਰਚ ਕੀਤਾ ਤਾਂ ਉਹ ਦੱਸਦਾ ਕਿ ਉਹ ਕਿਉਂਕਿ ਜੇ ਆਪਾਂ 18ਵੀਂ ਲੋਕ ਸਭਾ ਦੀ ਗੱਲ ਕਰੀਏ ਤਾਂ 543 ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ 46% ਯਾਨੀ ਲਗਭਗ 251 ਜਿਹੜੇ ਆ ਉਹ ਦਾਗੀਆਂ ਦਾ ਭਰਿਆ ਪਿਆ। ਤਾਂ ਉਹਦੇ ਚ ਵੀ ਅੱਗੇ ਜਾ ਕੇ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਜ਼ਿਆਦਾ ਤੁਹਾਨੂੰ ਮਿਲ ਜਾਣਗੇ ਡੀਐਮਕੇ ਦੇ ਮਿਲ ਜਾਣਗੇ, ਸਪਾ ਦੇ ਮਿਲ ਜਾਣਗੇ, ਜਾਂ ਮਤਲਬ ਕਿ ਇਸ ਤਰ੍ਹਾਂ ਦੇ ਦਾਗੀ ਤੁਹਾਨੂੰ ਮਿਲ ਜਾਣਗੇ। ਪਰ ਭਾਜਪਾ ਦੇ ਵੀ ਘੱਟ ਨਹੀਂ ਹੈ। 19 ਦੇ ਵਿੱਚ ਜਿੱਥੇ ਇਹਨਾਂ ਦੇ 39 ਸੀਗੇ ਤਾਂ 24 ਦੇ ਵਿੱਚ ਵੀ ਇਹਨਾਂ ਦੇ 39 ਚੁਣੇ ਗਏ। ਡੀਐਮਕੇ ਦੇ 43 ਸ਼ਾਇਦ ਸੀਗੇ 19 ਦੇ ਵਿੱਚ, ਤਾਂ ਕੁੱਲ ਮਿਲਾ ਕੇ ਤਾਂ ਉਹ ਵੱਧ ਗਏ। ਤਾਂ ਉਹ ਠੀਕ ਆ, ਉਹ ਆਪਣੀ ਜਗ੍ਹਾ ਤੇ ਆ, ਪਰ ਭਾਜਪਾ ਦੇ ਕੋਲ ਵੀ ਘੱਟ ਦਾਗੀਆਂ ਦੀ ਸੂਚੀ ਨਹੀਂ ਹੈ। ਤਾਂ ਜੀ ਹੁਣ ਦਾਗੀ ਜ਼ਿਆਦਾ ਤੇ ਇਹਦਾ ਮਤਲਬ ਹੈ ਕਿ ਕੱਲ ਨੂੰ ਸਜ਼ਾ ਹੁੰਦੀ ਹੈ ਤੇ ਉਹਦੇ ਵਿੱਚ ਸਜ਼ਾ ਯਾਫਤਾ ਜ਼ਿਆਦਾ ਕਿਹਦੇ ਹੋਣਗੇ? ਜਿਹਦੇ ਕੋਲ ਅੰਕੜਾ ਹੈ। ਸੋ ਇਸ ਵਾਸਤੇ ਇਹ ਕਹਾਣੀ ਹੈ, ਇਹ ਜਿਹੜੀ ਇਸ ਤਰ੍ਹਾਂ ਦੀ ਹੈ ਕਹਾਣੀ ਕਿ ਬਈ ਬਹੁਤ ਬੁਰੀ ਹਾਲਤ ਹੈ ਦਾਗੀਆਂ ਦੀ। ਜੇ ਆਪਾਂ ਗੱਲ ਕਰੀਏ ਤੇ ਇਹ ਪੰਜਾਬ ਦੇ ਇਲਾਵਾ
ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਦਾਗੀ ਹੈਗੇ, ਹਿਮਾਚਲ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਬਿਹਾਰ ਦੇ ਵਿੱਚ, ਝਾਰਖੰਡ ਦੇ ਵਿੱਚ, ਬੰਗਾਲ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਉੜੀਸਾ ਦੇ ਵਿੱਚ, ਤੇਲੰਗਾਨਾ ਦੇ ਵਿੱਚ, ਕੇਰਲ ਦੇ ਵਿੱਚ, ਤਮਿਲਨਾਡੂ ਦੇ ਵਿੱਚ ਇਹ ਦਾਗੀ ਜਿਹੜੇ ਆ ਬਹੁਤ ਜ਼ਿਆਦਾ। ਸੋ ਇਸ ਵਾਸਤੇ ਜਿਹੜੀ ਸਿਆਸਤ ਹੈ ਤੁਹਾਨੂੰ ਪਤਾ ਹੀ ਆ, ਉਹ ਆਪਣੇ ਢਾਰੇ ਤੇ ਖੜ ਕੇ ਆਪਦੇ ਹਿਸਾਬ ਕਿਤਾਬ ਨਾਲ ਚੱਲਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦਾਗੀਆਂ ਦੀ ਇੱਕ ਤੇ ਜਿੱਤਣ ਦੀ ਸੰਭਾਵਨਾ ਇਹ ਅੰਕੜੇ ਕਹਿੰਦੇ ਕਿ ਜ਼ਿਆਦਾ ਹੁੰਦੀ ਹੈ, ਤੇ ਸੈਕੰਡ ਥਿੰਗ ਹੈ ਕਿ ਜਿੰਨੀਆਂ ਸਜ਼ਾਵਾਂ ਜ਼ਿਆਦੀਆਂ ਹੋਣਗੀਆਂ, ਬੰਦੇ ਇਹਨਾਂ ਦੇ ਪਾਬੰਦ ਹੋਣਗੇ, ਪਾਰਟੀਆਂ ਕਮਜ਼ੋਰ ਹੁੰਦੀਆਂ, ਬਦਨਾਮੀ ਜ਼ਿਆਦਾ ਹੁੰਦੀ ਹੈ। ਸੋ ਇਸ ਵਾਸਤੇ ਕੇਂਦਰ ਨੇ ਕਿਹਾ ਕਿ ਰਹਿਣ ਦਿਓ ਯਾਰ, 6 ਸਾਲ ਪਾਬੰਦੀ ਬਹੁਤ ਹੈ। ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।